ਬੰਦੇ ਕਿਸੇ ਨੇ ਮਕਈ ਬੀਜਣੀ ਕਰਨੀ ਤੇ ਹਰ ਸਾਲ ਗਿੱਦੜ ਬੜੇ ਪੈ ਜਾਂਦੇ ਸਨ। ਉਹਨੇ ਗਿੱਦੜਾਂ ਵਾਸਤੇ ਕੋਈ ਬੰਦੋਬਸਤ ਕੀਤਾ ਸੀ ਵੀ ਇਹ ਬਾਜ਼ ਆ ਜਾਣ, ਵਜਾੜਾ ਬੜਾ ਕਰਦੇ ਨੇ, ਨੁਕਸਾਨ ਬੜਾ ਕਰਦੇ ਨੇ ਤੇ ਇੰਨਾ ਤਬਾਹ ਨਾ ਕਰਨ। ਗਿੱਦੜ ਬੜੇ ਆਵਾਜ਼ਾਰ ਸਨ ਇਸ ਗੱਲ ਤੋਂ ਕਿ ਮਤਲਬ ਮਾਲਕ ਸਾਨੂੰ ਡੱਕਦਾ। ਇੱਕ ਦਿਨ ਹੋਇਆ ਇਸੇ ਤਰ੍ਹਾਂ ਕਿ ਮਕਈ ਬੀਜੀ ਹੋਈ ਸੀ ਤੇ ਫਸਲ ਦਾ ਮਾਲਕ ਜਿਹੜਾ ਸੀ ਉਹ ਫੌਤ ਹੋ ਗਿਆ। ਗਿੱਦੜ ਗਏ ਆਪਣੀ ਤਰਤੀਬ ਦੇ ਨਾਲ, ਆ ਜਿਹੜੀ ਉਹਨਾਂ ਦੀ ਰੂਟੀਨ ਬਣੀ ਸੀ, ਡਕਿਆ ਕਿਸੇ ਨੇ। ਦੂਜੇ ਦਿਹਾੜੇ ਫੇਰ ਗਏ, ਚੌਥੇ ਦਿਹਾੜੇ ਫੇਰ ਗਏ। ਗਿੱਦੜ ਮੇਰਾ ਮਤਲਬ ਬੜੇ ਇਸ ਗੱਲ ਤੋਂ ਰਾਜ਼ੀ ਸਨ ਕਿ ਸਾਨੂੰ ਡੱਕਦਾ ਕੋਈ ਨਹੀਂ, ਸਾਨੂੰ ਡੱਕਣ ਵਾਲਾ ਮਰ ਗਿਆ। ਖੁਸ਼ ਬੜੇ ਸਨ ਕਿ ਨਾ ਸਾਨੂੰ ਹੁਣ ਕਿਸੇ ਡੱਕਣਾ, ਜਿੱਧਰੋਂ ਮਰਜ਼ੀ ਵੜੀਏ, ਜਿੱਧਰੋਂ ਮਰਜ਼ੀ ਨਿਕਲੀਏ, ਜਿੰਨਾ ਮਰਜ਼ੀ ਵਜਾੜਾ ਕੜੀਏ, ਨਾ ਸਾਨੂੰ ਡੱਕਣਾ ਨਾ ਕਿਸੇ ਆਖਣਾ। ਬੜੇ ਰਾਜ਼ੀ, ਬੜਾ ਨੁਕਸਾਨ ਉਹਨਾਂ ਕੀਤਾ। ਰੋਏ ਉਦੋਂ ਜਦੋਂ ਅਗਲੇ ਸਾਲ ਮਕਈ ਬੀਜੀ ਹੋਈ ਨਾ ਗਈ। ਰਕਬਾ ਵਾਹਵਾ ਸੀ, ਉਸ ਜੂਹ ਦੇ ਵਿੱਚ ਉਹਨਾਂ ਨੂੰ ਹਿਜਰਤ ਕਰਨੀ ਪੈ ਗਈ। ਜਦੋਂ ਪਤਾ ਲੱਗਾ ਇਸ ਗੱਲ ਦਾ ਕਿ ਜਿਹੜਾ ਸਾਨੂੰ ਡੱਕਦਾ ਸੀ, ਫਾਇਦਾ ਵੀ ਉਹਦੇ ਕੋਲੋਂ ਹੀ ਸੀ। ਜੇ ਸਾਨੂੰ ਡੱਕਣ ਵਾਲਾ ਕੋਈ ਨਹੀਂ ਨਾ ਰਿਹਾ ਤੇ ਸਾਡਾ ਅਗਲਾ ਸਬੱਬ ਵੀ ਮੁੱਕ ਗਿਆ। ਜਿਹੜੇ ਲੋਕ ਆਵਾਜ਼ਾਰ ਹੁੰਦੇ ਨਾ ਆਪਣੇ ਵੱਡਿਆਂ ਤੋਂ, ਤੰਗ ਹੁੰਦੇ ਨੇ ਉਹਨਾਂ ਤੋਂ। ਮੈਂ ਗੱਲ ਦਾ ਖੁਲਾਸਾ ਇਹ ਕੱਢਿਆ ਕਿ ਸਾਨੂੰ ਡੱਕਦੇ ਨੇ, ਜਦੋਂ ਉਹ ਮਰ ਜਾਂਦਾ ਨਾ ਤੇ ਫਿਰ ਸਿਲਸਿਲਾ ਮੁੱਕ ਜਾਂਦਾ ਨਾ ਦੂਜਾ ਵੀ, ਤੇ ਫਿਰ ਪਛਤਾਉਂਦੇ ਨੇ ਕਿ ਜਿਹੜਾ ਡੱਕਦਾ ਸੀ ਉਹ ਵੀ ਸਾਡੇ ਫਾਇਦੇ ਦੇ ਵਿੱਚ ਹੀ ਸੀ, ਉਹ ਸਾਡੇ ਵਾਸਤੇ ਉਹ ਨਫਾ ਹੀ ਸੀ। ਮਿਸਾਲ ਤੌਰ ਤੇ ਕੋਈ ਦੁਆਵਾਂ ਕਰਦਾ ਪਿੱਛੋਂ, ਵੱਡਾ ਮਾਂ ਪਿਓ ਦਾਦੀ ਦਾਦਾ ਨਾਨੀ ਨਾਨਾ ਵੱਡਾ ਕੋਈ ਵੀ ਪਿੱਛੇ ਟੁਰਦਾ, ਦੁਆਵਾਂ ਕਰਦਾ। ਉਹਨਾਂ ਦੇ ਡੱਕਣ ਤੋਂ ਜਿਹੜੇ ਆਵਾਜ਼ਾਰ ਹੁੰਦੇ ਨੇ ਨਾ, ਜਦੋਂ ਉਹ ਸਿਲਸਿਲਾ ਖਤਮ ਹੁੰਦਾ ਨਾ ਤੇ ਫਿਰ ਦੂਈ ਹੱਥੀ ਰੋਂਦੇ ਨੇ, ਕਦੇ ਬੁਕਲਾਂ 'ਚ ਮੂੰਹ ਦੇ ਕੇ, ਕੰਬਲਾਂ 'ਚ ਮੂੰਹ ਦੇ ਕੇ, ਨੁਕਰਾਂ ਲੱਭ ਕੇ ਫਿਰ ਰੋਂਦੇ ਨੇ। ਉਹ ਆਂਦੇ ਨੇ ਯਾਰ ਹੁਣ ਪਤਾ ਲੱਗਾ ਕਿ ਜਦੋਂ ਉਹ ਹੈ ਸੀ ਉਦੋਂ ਉਹਦਾ ਕੀ ਫਾਇਦਾ ਸੀ, ਹੁਣ ਨਹੀਂ ਤੇ ਨੁਕਸਾਨ ਕਿੱਡਾ ਵੱਡਾ। ਲਿਹਾਜ਼ਾ ਜੇ ਕੋਈ ਡੱਕਣ ਵਾਲਾ ਹੈ, ਸਮਝਾਉਣ ਵਾਲਾ ਹੈ, ਤੇ ਤੁਹਾਡੇ ਨਫੇ ਵਾਸਤੇ ਹੀ, ਤੁਹਾਡੇ ਫਾਇਦੇ ਵਾਸਤੇ ਹੀ। ਉਹਦੇ ਨਾਲ ਰੇਂਜ ਨਾ ਹੋਇਆ ਕਰੋ, ਲੜਿਆ ਨਾ ਕਰੋ, ਗੁੱਸੇ ਨਾ ਹੋਇਆ ਕਰੋ, ਪਰੇਸ਼ਾਨ ਨਾ ਹੋਇਆ ਕਰੋ। ਮੈਂ ਤੇ ਇਹਨਾਂ ਜੀ ਦੇ ਪਿੱਛੇ ਕੋਈ ਨਹੀਂ, ਜਿਹਨੂੰ ਡੱਕਣ ਵਾਲਾ ਕੋਈ ਨਹੀਂ, ਜਿਹਨੂੰ ਸਮਝਾਉਣ ਵਾਲਾ ਕੋਈ ਨਹੀਂ। ਢੀਂਗਰਾਂ ਵਾਂਗੂ ਆਵਾਰਾ ਏ, ਜਿਹਦੇ ਪਿੱਛੇ ਕੋਈ ਹੁੰਦਾ ਉਹਨੂੰ ਖੈਰ ਸੱਲਾ ਹੁੰਦੀ। ਦੁਆਵਾਂ 'ਚ ਯਾਦ ਰੱਖਿਓ। ਮਿਲਣੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।